ਰਾਂਝਾ ਕਰਦੀ ਨੀ ਮੈਂ ਆਪੇ ਹੀ ਰਾਂਝਾ ਹੋਈ। ਸੱਦੋ ਨੀ ਮੈਨੂੰ ਦੀਦੋ ਰਾਂਝਾ ਹੀਰ ਨਾ ਆਖੇ ਕੋਈ। ਰੇ ਰਾਸਤੇ ਜਾਂਦਿਆਂ ਹੋਏ ਰਾਸ ਤਕਲੇ ਨੂੰ ਪਾਇਆ ਹੀ ਵੱਲ ਯਾਰਾ। ਵੱਲੀ ਵੱਲ ਕਢਾ ਕੇ ਵੱਲ ਹੋ ਗਏ ਤੂੰ ਕੀ ਵੱਲ ਅੰਦਰ ਪਾਇਆ ਹੀ ਵੱਲ ਯਾਰਾ। ਵੱਲ ਕੱਢਣੇ ਦਾ ਤੈਨੂੰ ਵੱਲ ਨਹੀਂ ਜਾਮੀ ਵੱਲ ਉਹਦੀ ਜਿਹਨੂੰ ਵੱਲ ਯਾਰਾ। ਤੇ ਫਜ਼ਲ ਸ਼ਾਹ ਉਦੋਂ ਵੱਲ ਹੋਸੀ ਜਦੋਂ ਰੱਬ ਹੋਸੀ ਤੇਰੇ ਵੱਲ ਯਾਰਾ। ਸਭ ਤੋਂ ਪਹਿਲਾਂ ਤਾਂ ਆਦਾਬ ਮੇਰੇ ਸਾਰੇ ਪੰਜਾਬ ਦੇ ਵਸਨੀਕਾਂ ਨੂੰ, ਜਿੰਨੇ ਵੀ ਸਾਡੇ ਪੰਜਾਬੀ ਭਰਾ ਇਸ ਵੀਡੀਓ ਨੂੰ, ਮੇਰੀ ਵੀਡੀਓ ਨੂੰ ਅਕਸਰ ਬਹੁਤ ਸਾਰੇ ਪੰਜਾਬੀ ਭਰਾ ਕਿਹਦਾ ਮੈਂ ਨਾਮ ਲਵਾਂ, ਪਰ ਖ਼ਾਸ ਤੌਰ 'ਤੇ ਮੈਂ ਆਪਣੇ ਪਿਛੋਕੜਾਂ ਦੇ ਸ਼ਹਿਰ ਲੁਧਿਆਣੇ ਦੇ ਰਹਿਣ ਵਾਲੇ ਆਪਣੇ ਅਮਨਦੀਪ ਕੌਰ ਬੀਬੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਆਪਣੇ ਬਾਈ ਕਰਮਜੀਤ ਸਿੰਘ ਜੀ, ਅਤੇ ਆਪਣੇ ਬਾਈ ਸੁੱਖਾ ਵੀਰ, ਅਤੇ ਹੋਰ ਬਾਕੀ ਪਾਕਿਸਤਾਨ ਦੇ ਵਿੱਚੋਂ ਆਪਣੇ ਜਿਹੜੇ ਦੋਸਤ ਨੇ, ਆਪਣੇ ਨਾਸਰ ਕਸਾਣਾ ਬਾਈ ਅਕਸਰ ਮੇਰੀ ਵੀਡੀਓਜ਼ ਨੂੰ ਬਹੁਤ ਲਾਈਕ ਕਰਦਾ। ਇਹ ਉਹ ਬੰਦਾ ਹੈ, ਇਹ ਉਹ ਦੋਸਤ ਹੈ ਮੇਰਾ ਜਿਹੜਾ ਮੈਨੂੰ ਹਮੇਸ਼ਾ ਇਨਕਰੇਜ ਕਰਦਾ ਹੈ। ਅਤੇ ਮੈਂ ਵੀ ਕੋਸ਼ਿਸ਼ ਕਰਦਾ ਕਿ ਕੋਈ ਨਾ ਕੋਈ ਮਤਲਬ ਤੁਹਾਡੇ ਨਾਲ ਕੋਈ ਚਾਰ ਗੱਲਾਂ ਸਾਂਝੀਆਂ ਕੀਤੀਆਂ ਜਾਣ, ਅਤੇ ਆਪਣੀ ਜਿਹੜੀ ਮਾਂ ਬੋਲੀ ਜ਼ੁਬਾਨ ਆ ਇਹਦੇ ਬਾਰੇ ਜਿਹੜਾ ਹੈ ਨਾ ਕੋਈ ਗੱਲਬਾਤ ਹੋਣੀ ਚਾਹੀਦੀ ਆ। ਕਿਉਂਕਿ ਮਾਂ ਬੋਲੀ ਜ਼ੁਬਾਨ ਜਿਹੜੀ ਸਾਡੀ ਪੰਜਾਬੀ ਆ, ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਜਿੰਨੀ ਵੀ ਅਪਕਮਿੰਗ ਜਨਰੇਸ਼ਨ ਆ, ਪੰਜਾਬੀ ਬਹੁਤ ਘੱਟ ਅਤੇ ਹਿੰਦੀ ਜਾਂ ਉਰਦੂ ਜਾਂ ਇੰਗਲਿਸ਼ ਬਹੁਤ ਜ਼ਿਆਦਾ ਬੋਲਦੇ ਪਏ ਆ। ਇੰਗਲਿਸ਼ ਦੇ ਲਫ਼ਜ਼ ਅਸੀਂ ਵੀ ਇਸਤੇਮਾਲ ਕਰੀਦੇ ਆ, ਪਰ ਗੱਲ ਇਹ ਹੈ ਕਿ ਉਹ ਕਹਿੰਦੇ ਹੁੰਦੇ ਆ ਨਾ, ਆਪਣੀ ਬੋਲੀ ਆਪਣਾ ਮਾਣ ਹੁੰਦੀ ਹੈ। ਇਹਨੂੰ ਕਦੀ ਨਹੀਂ ਭੁੱਲਣਾ ਚਾਹੀਦਾ, ਇਹਨੂੰ ਕਦੀ ਛੱਡਣਾ ਨਹੀਂ ਚਾਹੀਦਾ। ਜਿਹੜੇ ਲੋਕ ਆਪਣੇ ਵਿਰਸੇ ਤੋਂ ਦੂਰ ਹੋ ਜਾਂਦੇ ਆ, ਆਪਣੀ ਮਾਦਰੀ ਜ਼ਬਾਨ ਤੋਂ ਦੂਰ ਹੋ ਜਾਂਦੇ ਆ, ਇਹ ਬਹੁਤ ਵੱਡਾ ਘਾਟਾ ਹੈ, ਕਦੀ ਪੂਰਾ ਨਹੀਂ ਹੋ ਸਕਦਾ। ਅਤੇ ਇਸ ਕਰਕੇ ਤੁਸੀਂ ਦੇਖੋ ਸਿੰਧ ਦੇ ਵਿੱਚ ਰਹਿਣ ਵਾਲੇ ਆ, ਉਹ ਸਿੰਧੀ ਦੇ ਵਿੱਚ ਗੱਲ ਕਰਦੇ ਨੇ, ਜਾਂ ਪਠਾਨ ਲੋਕ ਨੇ ਜਿਹੜੇ ਆਪਣੇ ਬੱਚਿਆਂ ਦੇ ਨਾਲ ਪਸ਼ਤੋ ਦੇ ਵਿੱਚ ਹੀ ਗੱਲ ਕਰਦੇ ਆ। ਇਸੇ ਤਰ੍ਹਾਂ ਅੱਜ ਕੱਲ੍ਹ ਕੁਛ ਮੰਮੀ ਡੈਡੀ ਜਿਹਾ ਰਿਵਾਜ ਹੋ ਗਿਆ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਬੱਚਿਆਂ ਨੂੰ ਜਿਹੜਾ ਨਾ ਉਰਦੂ ਬੋਲਣ 'ਤੇ ਲਾ ਦਿੱਤਾ ਜਾਂਦਾ ਹੈ। ਉਹ ਬੱਚੇ ਫਿਰ ਉਹ ਨਾ ਤਾਂ ਪੰਜਾਬੀ ਸਹੀ ਤਰ੍ਹਾਂ ਬੋਲਦੇ ਆ, ਅਤੇ ਨਾ ਹੀ ਉਰਦੂ ਜਾਂ ਹਿੰਦੀ ਦੇ ਵਿੱਚ ਸਹੀ ਤਰ੍ਹਾਂ ਗੱਲ ਕਰਦੇ ਆ। ਗੱਲ ਇਹ ਆ ਕਿ ਅਸੀਂ ਵੀ ਪੜ੍ਹੇ ਹਾਂ, ਅਸੀਂ ਵੀ ਪੰਜਾਬੀ ਬੋਲਦੇ ਆਏ ਹਾਂ। ਅੱਗੇ ਜਦੋਂ ਸਕੂਲਾਂ ਕਾਲਜਾਂ 'ਚ ਜਾਂਦੇ ਹਾਂ, ਅਸੀਂ ਉਰਦੂ ਵੀ ਸਿੱਖਦੇ ਹਾਂ, ਇੰਗਲਿਸ਼ ਵੀ ਸਿੱਖਦੇ ਹਾਂ। ਆਸਤਾ ਬੰਦੇ ਨੂੰ ਜਿਹੜੀ ਵੀ ਮਤਲਬ ਅੱਜ ਕੱਲ੍ਹ ਦੇ ਦੌਰ ਦੀ ਜਿਹੜੀ ਸਿੱਖ ਆ ਉਹ ਅਸੀਂ ਸਿੱਖ ਲੈਂਦੇ ਹਾਂ, ਕੋਈ ਮਸਲਾ ਨਹੀਂ ਐਸਾ। ਲੇਕਿਨ ਮਾਂ ਬਾਪ ਨੂੰ ਖ਼ਾਸ ਤੌਰ ਦੇ ਉੱਤੇ ਤਵੱਜੋ ਦੇਣੀ ਚਾਹੀਦੀ ਹੈ ਆਪਣੇ ਬੱਚਿਆਂ 'ਤੇ ਕਿ ਇਹ ਜਿਹੜੀ ਸਾਡੀ ਮਾਂ ਬੋਲੀ ਜ਼ੁਬਾਨ ਆ ਇਹ ਖ਼ਤਮ ਹੁੰਦੀ ਜਾ ਰਹੀ ਹੈ, ਇਹਨੂੰ ਖਤਰਾ ਹੈ। ਹੋਰ 20-25 ਸਾਲ ਤੱਕ ਤੁਹਾਨੂੰ ਸਾਰੇ ਬੱਚੇ ਜਿਹੜੇ ਆ ਉਹ ਯੈਸ ਮੋਮ ਨੋ ਮੋਮ ਕਰਦੇ ਨਜ਼ਰ ਆਉਣੇ ਨੇ, ਬਲਕਿ ਆ ਵੀ ਰਹੇ ਨੇ। ਅਤੇ ਜਿੰਨੇ ਵੀ ਪੰਜਾਬੀ ਚੈਨਲ, ਮੈਂ ਅਕਸਰ ਮੈਨੂੰ ਬੜਾ ਇਸ ਗੱਲ 'ਤੇ ਹਾਸਾ ਵੀ ਆਉਂਦਾ ਕਿ ਇਹ ਪੰਜਾਬੀ ਚੈਨਲ ਦੇ ਉੱਤੇ ਪੰਜਾਬੀ ਇੰਟਰਵਿਊ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਭੈਣਾਂ ਜਿਹੜੀਆਂ ਨੇ ਉਹ ਉਰਦੂ ਦੇ ਵਿੱਚ ਹੀ ਇੰਟਰਵਿਊ ਦੇਣਾ ਸ਼ੁਰੂ ਕਰ ਦਿੰਦੀਆਂ ਨੇ। ਅਤੇ ਬਹਰਹਾਲ ਪੰਜਾਬੀ ਨੂੰ ਪੰਜਾਬੀ ਦੀ ਜਗ੍ਹਾ 'ਤੇ ਰੱਖੋ, ਉਰਦੂ ਜਾਂ ਹਿੰਦੀ ਜਾਂ ਇੰਗਲਿਸ਼ ਉਹਨੂੰ ਉਹਦੀ ਜਗ੍ਹਾ 'ਤੇ ਰੱਖੋ, ਅਤੇ ਪੰਜਾਬੀ ਬੋਲਣ ਦੇ ਵਿੱਚ ਕੋਈ ਹਰਜ ਨਹੀਂ ਹੈ। ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ, ਅਤੇ ਪੰਜਾਬ ਦੇ ਵਿੱਚ ਰਹਿ ਕੇ ਜੇ ਅਸੀਂ ਪੰਜਾਬੀ ਅਖਵਾਉਂਦੇ ਹਾਂ ਤਾਂ ਫਿਰ ਪੰਜਾਬੀ ਵੀ ਬੋਲਣੀ ਚਾਹੀਦੀ। ਇਹਦੇ ਵਿੱਚ ਕਿਹੜਾ ਐਡਾ ਕੋਈ ਮਤਲਬ ਬਹੁਤ ਵੱਡੀ ਗੱਲ ਹੈਗੀ ਆ, ਸਿੱਧੀ ਅਤੇ ਸਾਫ਼ ਜਿਹੀ ਗੱਲ ਆ। ਅਤੇ ਮੈਨੂੰ ਤਾਂ ਬਾਰ ਉਹ ਗੁਰਦਾਸ ਮਾਨ ਜੀ ਉਹਨਾਂ ਦਾ ਉਹ ਸ਼ੇਰ ਯਾਦ ਆਉਂਦਾ ਕਿ ਹਰ ਬੋਲੀ ਸਿੱਖਣੀ ਵੀ ਚਾਹੀਦੀ, ਭਰ ਪੱਕੀ ਵੇਖ ਕੇ ਕੱਚੀ ਨਹੀਂ ਢਾਈ ਦੀ। ਅਤੇ ਇਸ ਤਰ੍ਹਾਂ ਮਤਲਬ ਬੋਲੀਆਂ ਸਿੱਖੋ, ਹਰ ਬੋਲੀ ਦਾ ਇੱਕ ਆਪਣਾ ਰੰਗ ਆ। ਤੁਸੀਂ ਮਤਲਬ ਹੁਣ ਅਸੀਂ ਅਰਬ ਮੁਲਕਾਂ 'ਚ ਰਹਿੰਦੇ ਹਾਂ, ਸਾਨੂੰ ਅਰਬੀ ਵੀ ਆਉਂਦੀ ਹੈ, ਅਰਬੀ ਵੀ ਬੋਲਦੇ ਹਾਂ, ਅਰਬੀ ਦੇ ਵਿੱਚ ਵੀ ਗੱਲ ਕਰਦੇ ਹਾਂ। ਤੁਸੀਂ ਯੂਰਪ ਦੇ ਵਿੱਚ ਜਾਂਦੇ ਹੋ ਅਤੇ ਤੁਹਾਨੂੰ ਇੰਗਲਿਸ਼ ਜਾਂ ਸਪੈਨਿਸ਼ ਜਾਂ ਕਿਸੇ ਵੀ ਲੈਂਗੁਏਜ ਬੋਲਣ ਦੀ ਜ਼ਰੂਰਤ ਪੈਂਦੀ ਹੈ, ਅਤੇ ਤੁਸੀਂ ਸਿੱਖੋ, ਬੋਲੋ, ਕੋਈ ਮਸਲਾ ਨਹੀਂ। ਪਰ ਆਪਣੇ ਪੰਜਾਬੀ ਵੀਰਿਆਂ ਦੇ ਨਾਲ ਅਸੀਂ ਅਕਸਰ ਪੰਜਾਬੀ ਦੇ ਵਿੱਚ ਗੱਲ ਕਰਨ ਦੀ ਬਜਾਏ ਅਸੀਂ ਉਰਦੂ ਦੇ ਵਿੱਚ ਗੱਲ ਕਰਦੇ ਹਾਂ, ਤਾਂ ਇਹ ਬਹੁਤ ਬੁਰੀ ਗੱਲ ਆ। ਬਹੁਤ ਹੀ ਇੱਕ ਮਤਲਬ ਵਾਧਾ ਕਰ ਜਾਂਦੇ ਹਾਂ ਅਸੀਂ, ਅਤੇ ਸਾਨੂੰ ਸਮਝ ਨਹੀਂ ਆਉਂਦੀ। ਅਤੇ ਬਾਕੀ ਉਹ ਦੋਸਤ ਅਕਸਰ ਕਹਿੰਦੇ ਹੁੰਦੇ ਯਾਰ ਬਾਈ ਪੰਜਾਬੀ ਦੇ ਵਿੱਚ ਕੋਈ ਸ਼ੇਰ ਸੁਣਾ ਦਿਆ ਕਰ। ਅਤੇ ਉਹ ਸ਼ੇਰ ਕੁਛ ਇਸ ਤਰ੍ਹਾਂ ਵਾ ਕਿ ਮੈਨੂੰ ਗੁਲਾਮ ਹੁਸੈਨ ਨਦੀਮ ਸਾਹਿਬ ਦੇ ਕੁਝ 2-4 ਸ਼ੇਰ ਜਿਹੜੇ ਨੇ ਉਹ ਯਾਦ ਆ ਰਹੇ ਆ। ਉਹ ਇਸ ਤਰ੍ਹਾਂ ਵਾ ਕਿ ਉੱਠ ਸ਼ਾਹ ਹੁਸੈਨਾ ਵੇਖ ਲੈ ਅਸੀਂ ਬਦਲੀ ਬੈਠੇ ਭੇਸ, ਉਹ ਸਾਡੀ ਜਿੰਦ ਨਮਾਣੀ ਕੂਕਦੀ ਅਸੀਂ ਰੁਲ ਗਏ ਵਿੱਚ ਪਰਦੇਸ, ਉਹ ਸਾਡਾ ਹਰਦਮ ਜੀ ਕਰਲਾਉਂਦਾ ਸਾਡੀ ਨੀਰ ਬਗਾਵੇ ਅੱਖ, ਅਸਲ ਜਿਉਂਦੀ ਜਾਨੇ ਮਰ ਗਏ ਸਾਡਾ ਮਾਧੋ ਹੋਇਆ ਵੱਖ, ਸਾਨੂੰ ਸੱਪ ਸਮੇਂ ਦਾ ਡੰਗਦਾ ਸਾਨੂੰ ਪਲ ਪਲ ਚੜ੍ਹਦਾ ਜ਼ਹਿਰ, ਸਾਡੇ ਅੰਦਰ ਵੇਲੇ ਖੌਫ ਦੇ ਸਾਡੇ ਜੰਗਲ ਬਣ ਗਏ ਸ਼ਹਿਰ,
ਅਸਾਂ ਨੈਣਾ ਦੇ ਖੂਹ ਗੇੜ ਕੇ ਕੀਤੀ ਵੱਤਰ ਦਿਲ ਦੀ ਭੌਂ, ਇਹ ਵੰਝੜ ਰਹੀ ਰਮਾਨੜੀ ਸਾਨੂੰ ਸੱਜਣ ਤੇਰੀ ਸਹੁੰ, ਸਾਨੂੰ ਸੱਜਣ ਤੇਰੀ ਸਹੁੰ। ਅਤੇ ਇਸੇ ਤਰ੍ਹਾਂ ਹੀ ਆਪਣੇ ਬਾਬਾ ਬੁੱਲੇ ਸ਼ਾਹ ਹੋਣਾ ਦਾ ਸ਼ੇਰ ਆ ਕਿ ਲੋਕ ਬੁੱਲੇ ਨੂੰ ਮੱਤੀ ਦਿੰਦੇ ਬਈ ਬੁੱਲਿਆ ਜਾ ਮਸੀਤੀ, ਉਹਨਾਂ ਕਿਹਾ ਮਸੀਤ ਗਿਆ ਕੁਝ ਨਹੀਂ ਬਣਦਾ ਜੇ ਦਿਲੋਂ ਨਮਾਜ਼ ਨਾ ਕੀਤੀ। ਉਹ ਜੇ ਰੱਬ ਮਿਲਦਾ ਨਹਾਤਿਆਂ ਧੋਤਿਆਂ ਤਾਂ ਮਿਲਦਾ ਡੱਡੂਆਂ ਮੱਛੀਆਂ, ਜੇ ਰੱਬ ਮਿਲਦਾ ਜੰਗਲ ਵੇਲੇ ਤਾਂ ਮਿਲਦਾ ਗਊਆਂ ਵੱਛੀਆਂ। ਉਹ ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਸੱਚੀਆਂ, ਨੀਤਾਂ ਜਿਨ੍ਹਾਂ ਦੀਆਂ ਸੱਚੀਆਂ। ਅਤੇ ਭਾਈ ਜੀ ਹੁਣ ਨਿੱਕੀ ਜੀ ਅਰਦਾਸ ਇਹੀ ਆ ਕਿ ਆਪਣਾ ਜਿਹੜਾ ਨਾ ਪੰਜਾਬੀ 'ਚ ਹੱਥ ਜਿਹੜਾ ਉਹਨੂੰ ਥੋੜ੍ਹਾ ਜਿਹਾ ਸਟਰੋਂਗ ਕਰੋ, ਉਹਨੂੰ ਮਜ਼ਬੂਤ ਕਰੋ ਯਾਰ ਬਾਈ। ਪੰਜਾਬੀ ਆਪਣੀ ਮਾਂ ਬੋਲੀ ਜ਼ੁਬਾਨ ਹੈਗੀ ਆ, ਆਪਾਂ ਪੰਜਾਬ ਦੇ ਰਹਿਣ ਵਾਲੇ ਆ, ਸਾਨੂੰ ਪੰਜਾਬੀ ਜਿਹੜੀ ਆ ਉਹ ਬੋਲਣੀ ਚਾਹੀਦੀ ਆ। ਬੋਲਦੇ ਵੀ ਆ ਲੋਕ, ਬਹੁਤ ਸੋਹਣੀ ਸੋਹਣੀ ਬੋਲੀ ਬੋਲਦੇ ਆ ਪੰਜਾਬੀ। ਮੈਨੂੰ ਤਾਂ ਅਕਸਰ ਕਈ ਵਾਰੀ ਮਰਵਲਾ ਜਿਹਾ ਪੈ ਜਾਂਦਾ, ਭੁਲੇਖਾ ਜਿਹਾ ਪੈ ਜਾਂਦਾ ਵੀ ਯਾਰ ਅਸੀਂ ਪਤਾ ਨਹੀਂ ਸਹੀ ਪੰਜਾਬੀ ਬੋਲਦੇ ਆ ਕਿ ਨਹੀਂ ਬੋਲਦੇ। ਯਾਰ ਇਹਨਾਂ ਦੀ ਕਿੱਡੀ ਸੋਹਣੀ ਜ਼ੁਬਾਨ ਆ, ਇਹ ਕਿੱਡੀ ਸੁਥਰੀ ਪੰਜਾਬੀ ਬੋਲਦੇ ਆ। ਤਾਂ ਗੱਲ ਇਹ ਆ ਕਿ ਪੰਜਾਬੀ ਜਿਹੜੀ ਆ ਨਾ, ਪੰਜਾਬੀ ਦੇ ਵਿੱਚ ਗੱਲ ਕਰਨ ਦਾ ਸਵਾਦ ਹੀ ਆਪਣਾ, ਇਹਦੇ ਵਿੱਚ ਦੁੱਖ ਸੁੱਖ ਛੇੜਨ ਦਾ, ਇਹਦੇ ਵਿੱਚ ਗੱਲਬਾਤ ਕਰਨ ਦਾ ਆਪਣਾ ਹੀ ਸਵਾਦ ਆ। ਇਸ ਕਰਕੇ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਸਿਖਾਓ, ਖੁਦ ਵੀ ਜਿਹੜਾ ਵਾ ਪੰਜਾਬੀ ਤੋਂ ਦੂਰ ਨਾ ਹੋਵੋ। ਪੰਜਾਬੀ ਸਾਡੀ ਬਹੁਤ ਹੀ ਪੁਰਾਣੀ ਹਿਸਟੋਰੀਕਲ ਜ਼ੁਬਾਨ ਹੈਗੀ ਆ। ਇੱਥੇ ਪੰਜਾਬ ਦੇ ਵਿੱਚ ਆਹ ਹਿੰਦੀ ਉਰਦੂ ਤੋਂ ਵੀ ਪੁਰਾਣੀ ਆ ਸਾਡੀ ਪੰਜਾਬੀ ਜਿਹੜੀ ਆ। ਪੰਜਾਬੀ ਦੀ ਹਿਸਟਰੀ ਕਿਸੇ ਦਿਨ ਮੈਂ ਡਿਸਕਸ ਕਰਾਂਗਾ ਤੁਹਾਡੇ ਨਾਲ, ਹਜੇ ਮੇਰੇ ਕੋਲ ਪੂਰਾ ਜਿਹੜਾ ਨਾ ਮੈਟਰ ਨਹੀਂ ਪਿਆ ਹੈ। ਅਤੇ ਬਾਕੀ ਬਾਈ ਜੀ ਇਹੀ ਆ ਕਿ ਤੁਹਾਡੇ ਅੱਗੇ ਇਹੀ ਅਰਦਾਸ ਆ ਬਾਰ-ਬਾਰ ਕਿ ਆਪਣੀ ਜਿਹੜੀ ਪੰਜਾਬੀ ਆ ਉਹਨੂੰ ਬਿਹਤਰ ਕਰੋ, ਆਪਣੀ ਪੰਜਾਬੀ ਨੂੰ ਬਿਹਤਰ ਤਰੀਕੇ ਨਾਲ ਪੜ੍ਹਿਆ ਕਰੋ, ਸੁਣਿਆ ਕਰੋ। ਪੰਜਾਬੀ ਜਿਹੜੀ ਆ ਬੱਚਿਆਂ ਨੂੰ ਵੀ ਸਿਖਾਓ। ਪੰਜਾਬੀ ਅਦਬ ਦੀ ਜ਼ੁਬਾਨ ਹੈਗੀ ਆ ਬਾਈ ਜੀ। ਜ਼ਰੂਰੀ ਨਹੀਂ ਕਿ ਪੰਜਾਬੀ ਦੇ ਵਿੱਚ ਗਾਲਾਂ ਹੀ ਕੱਢੀਆਂ ਜਾਂਦੀਆਂ ਨੇ, ਅਤੇ ਪੰਜਾਬੀ ਨੂੰ ਇਹਨਾਂ ਬਦਨਾਮ ਕੀਤਾ ਹੋਇਆ ਇਹਨਾਂ ਲੋਕਾਂ ਨੇ। ਅਤੇ ਬਹਰਹਾਲ ਪੰਜਾਬੀ 'ਚ ਮੈਂ ਵੀ ਤੁਹਾਡੇ ਨਾਲ ਗੱਲ ਕਰ ਰਿਹਾ। ਅਗਰ ਤੁਹਾਨੂੰ ਪੰਜਾਬੀ ਚੰਗੀ ਲੱਗ ਰਹੀ ਆ ਅਤੇ ਮੇਰਾ ਖਿਆਲ ਆ ਕਿ ਯਾਰ ਪੰਜਾਬੀ ਬੋਲਣੀ ਚਾਹੀਦੀ ਹੈ, ਐਡੀ ਕੋਈ ਘਾਟਾ ਨਹੀਂ ਪੈਣ ਲੱਗਾ। ਅਸੀਂ ਆਪਣੀ ਮਾਂ ਨੂੰ ਜਿੰਨਾ ਪਿਆਰ ਕਰਦੇ ਹਾਂ ਓਨਾ ਹੀ ਅਸੀਂ ਆਪਣੀ ਜ਼ੁਬਾਨ ਨੂੰ ਪਿਆਰ ਕਰਦੇ ਹਾਂ। ਅਸੀਂ ਪੰਜਾਬੀ ਆਪਣੀ ਮਾਂ ਕੋਲੋਂ ਸੁਣੀ ਆ, ਅਸੀਂ ਸਿੱਖੀ ਉਹਨਾਂ ਕੋਲੋਂ ਆ, ਅਸੀਂ ਆਪਣੇ ਵਾਲਦੈਨ ਕੋਲੋਂ, ਮਾਂ ਬਾਪ ਕੋਲੋਂ, ਮਾਪਿਆਂ ਕੋਲੋਂ ਅਸੀਂ ਆਪਣੀ ਪੰਜਾਬੀ ਸਿੱਖੀ ਆ। ਅਤੇ ਪੰਜਾਬੀ ਬੋਲਣੀ ਚਾਹੀਦੀ, ਇਹਦੇ ਵਿੱਚ ਹਰਜੀ ਕਿਹੜਾ ਵਾ। ਅਤੇ ਬਹਰਹਾਲ ਮੈਂ ਹੁਣ ਬਹੁਤ ਵੱਡਾ ਸਕਾਲਰ ਤਾਂ ਹੈ ਕੋਈ ਨਹੀਂ ਕਿ ਮੈਂ ਜੀ ਹੁਣ ਯਬਲੀਆਂ ਵੱਟੀ ਜਾਵਾਂ। ਬਹਰਹਾਲ ਉਹ ਬਾਈ ਸੁੱਖੇ ਹੋਣਾ ਨੇ ਅਤੇ ਆਪਣੇ ਅਮਨਦੀਪ ਕੌਰ ਬੀਬੀ ਅਤੇ ਆਪਣੇ ਬਾਈ ਨਾਸਰ ਕਸਾਣੀ ਹੋਣੀ ਅਤੇ ਹੋਰ ਆਪਣੇ ਜਿਹੜੇ ਹੁਸੈਨ ਬਾਈ ਆ, ਅਹਿਮਦ ਬਾਈ ਆ, ਕਾਮਰਾਨ ਹੋਣੀ ਆ, ਸ਼ਕੀਲ ਹੋਣੀ ਆ, ਆਪਣੇ ਸੰਧੂ ਸਾਹਿਬ ਹੋਣੀ, ਸਾਰੇ ਉਹ ਕਹਿੰਦੇ ਸੀ ਵੀ ਯਾਰ ਕਾਕਾ ਤੂੰ ਹੋਰ ਉਸਲ ਵੱਟੇ ਲੈਣਾ ਰਹਿਣਾ ਵੀ ਇੱਧਰ ਪੰਜਾਬੀ ਦੇ ਵਿੱਚ ਵੀ ਕੋਈ ਗੱਲਬਾਤ ਕਰਿਆ ਕਰ। ਮੈਂ ਕਿਹਾ ਵੀ ਚਲੋ ਯਾਰ ਕੋਈ ਗੱਲ ਨਹੀਂ, ਮੈਂ ਜ਼ਰੂਰ ਕਰੂੰਗਾ ਪੰਜਾਬੀ ਦੇ ਵਿੱਚ ਗੱਲ। ਅਤੇ ਉਹ ਬਾਈ ਆਪਣੇ ਬਾਈ ਕੀ ਨਾਮ ਆਪਣੇ ਬਾਈ ਸੁੱਖੇ ਹੋਣਾ ਨੇ ਮੈਨੂੰ ਕਿਹਾ ਸੀਗਾ ਕਿ ਉਹ ਪੰਜਾਬੀ ਦੇ ਵਿੱਚ ਮੈਂ ਇੱਕ ਬਨੈਣ ਬਾਰੇ ਉਹ ਨਜ਼ਮ ਜੀ ਗਾਉਂਦਾ ਹੁੰਦਾ ਵਾ। ਉਹ ਸਾਡੇ ਬਹੁਤ ਹੀ ਜਿਹੜੇ ਨੇ ਕਾਬਲ ਪੋਇਟ ਨੇ, ਉਹਨਾਂ ਨੇ ਪੰਜਾਬੀ ਦੇ ਵਿੱਚ ਬੜੀ ਮਜ਼ਾਹੀਆ ਜੀ ਨਜ਼ਮ ਜੀ ਲਿਖੀ ਆ ਬਨੈਣ ਦੇ ਉੱਤੇ। ਅਤੇ ਉਹ ਨਜ਼ਮ ਕੁਛ ਇਸ ਤਰ੍ਹਾਂ ਵਾ ਕਿ ਬਨੈਣ ਲੈਣ ਜਾਂਦੇ ਹੋ, ਬਨੈਣ ਲੈ ਕੇ ਆਉਂਦੇ ਹੋ, ਪਾਉਂਦੇ ਹੋ ਅਤੇ ਪੈਂਦੀ ਨਹੀਂ, ਪੈ ਜੇ ਤਾਂ ਲੈਂਦੀ ਨਹੀਂ, ਲੈ ਜੇ ਤਾਂ ਦੂਜੀ ਵਾਰੀ ਪਾਉਣ ਜੋਗੀ ਰਹਿੰਦੀ ਨਹੀਂ। ਬਨੈਣ ਤੁਹਾਨੂੰ ਮੈਂ ਦਿਆਂਗਾ, ਪਾਓਗੇ ਤਾਂ ਪੈ ਜਾਏ, ਲਾਓਗੇ ਤਾਂ ਲੈ ਜੇ, ਲੈ ਜੇ ਤਾਂ ਦੂਜੀ ਵਾਰੀ ਪਾਉਣ ਜੋਗੀ ਰਹਿ ਜੇ। ਬਨੈਣ ਮੇਰੀ ਵਧੀਆ, ਬਨੈਣ ਮੇਰੀ ਟਾਪ ਦੀ, ਬਨੈਣ ਮੇਰੀ ਵਧੀਆ, ਬਨੈਣ ਮੇਰੀ ਟਾਪ ਦੀ, ਵੱਡਿਆਂ ਨੂੰ ਪੂਰੀ ਆਵੇ ਨਿੱਕਿਆਂ ਦੇ ਨਾਪ ਦੀ, ਅਤੇ ਰਾਈ ਸਾਹਿਬ ਚੀਜ਼ ਹੋਵੇ ਅਸਲੀ ਅਤੇ ਮੂੰਹੋਂ ਪਈ ਬੋਲਦੀ, ਧੁੱਪ ਨਾਲੋਂ ਗੋਰੀ ਲੱਗੇ ਰੱਸੀ ਉੱਤੇ ਡੋਲਦੀ, ਅਤੇ ਜਿੰਨੇ ਵਾਰੇ ਚਾਹੋ ਇਹਨੂੰ ਹੰਡਾ ਲਓ ਅਤੇ ਫਿਰ ਚਾਹੇ ਬੱਚਿਆਂ ਦਾ ਜਾਂਗੀਆ ਬਣਾ ਲਓ। ਅਤੇ ਇਹ ਜਿਹੜੇ ਨੇ ਟੋਟੇ ਸਾਡੇ ਪੰਜਾਬੀ ਦੇ ਬੜੇ ਆਲਾ ਆਲਾ ਟੋਟੇ ਨੇ। ਅਖਾਣ ਜਿਹੜੇ ਨੇ ਸਾਡੇ ਪੰਜਾਬੀ ਦੇ, ਇਹਨਾਂ ਦੀ ਵੀ ਇੱਕ ਆਪਣੀ ਪਛਾਣ, ਜਾਣੀ ਜਿਹਨੂੰ ਜ਼ਰਬਲ ਮਿਸਾਲ ਕਹਿੰਦੇ ਨੇ, ਮੁਹਾਵਰੇ ਕਹਿੰਦੇ ਨੇ, ਅਖਾਣ ਕਹਿੰਦੇ ਨੇ ਪੰਜਾਬੀ ਦੇ ਵਿੱਚ। ਇਹਨਾਂ ਦੀ ਵੀ ਇੱਕ ਆਪਣੀ ਵਰਤੋਂ ਆ। ਇਹ ਉਹ ਹੁਣ ਗੱਲ ਆ ਨਾ ਜਿਵੇਂ ਮੂੰਹ ਨਾ ਮੱਥਾ ਜਿੰਨ ਭਾਲੋਂ ਲੱਥਾ। ਹੁਣ ਇਹਦੇ ਬਾਰੇ ਤੁਸੀਂ ਜਿੱਡੀ ਮਰਜ਼ੀ ਵੱਡੀ ਸਟੋਰੀ ਲਿਖੀ ਜਾਏ ਉਹ ਗੱਲ ਨਹੀਂ ਬਣਨੀ। ਇਸ ਕਰਕੇ ਸਾਡੀ ਪੰਜਾਬੀ ਜਿਹੜੀ ਹੈ ਇਹਦੇ 'ਤੇ ਰਿਸਰਚ ਦੀ ਜ਼ਰੂਰਤ ਹੈ, ਇਹਦੇ 'ਤੇ ਬਹੁਤ ਜ਼ਿਆਦਾ ਕੰਮ ਦੀ ਜ਼ਰੂਰਤ ਹੈ। ਪੰਜਾਬੀ ਸਾਡੀ ਬਹੁਤ ਹੀ ਵਧੀਆ ਜ਼ੁਬਾਨ ਹੈਗੀ ਆ। ਪੰਜਾਬੀ ਨੂੰ ਪ੍ਰਮੋਟ ਕਰੋ, ਪੰਜਾਬੀ ਬੋਲੋ, ਪੰਜਾਬੀ ਸਿੱਖੋ, ਪੰਜਾਬੀ ਸਿਖਾਓ। ਅਤੇ ਇਸ ਕਰਕੇ ਬਾਈ ਜੀ ਤੁਹਾਡੇ ਅੱਗੇ ਬਸ ਇਹੀ ਅਰਦਾਸ ਕਰਨੀ ਸੀ। ਅਤੇ ਸਾਰੇ ਯਾਰਾਂ ਬੇਲੀਆਂ ਨੇ ਕਿਹਾ ਸੀਗਾ ਮੈਨੂੰ, ਇਸ ਕਰਕੇ ਮੈਂ ਕਿਹਾ ਵੀ ਹੁਣ ਮੈਂ ਜਿਹੜਾ ਨਾ ਇੱਕ ਛੋਟਾ ਜਿਹਾ ਕਲਿੱਪ ਬਣਾ ਕੇ ਅਤੇ ਆਪਣੇ ਸਾਰੇ ਵੀਰਿਆਂ ਨੂੰ ਘਲਾਉਣਾ। ਅਤੇ ਇਹ ਮੈਂ ਹੁਣ ਕਲਿੱਪ ਬਣਾ ਲਿਆ ਅਤੇ ਇਹ ਮੈਂ ਹੁਣ ਤੁਹਾਨੂੰ ਸੈਂਡ ਵੀ ਕਰ ਦਿੱਤਾ। ਅੱਗੇ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਬਹਰਹਾਲ ਮੈਂ ਬਜ਼ਾਤੇ ਖੁਦ ਪੰਜਾਬੀ 'ਤੇ ਕੰਮ ਇਸ ਤਰ੍ਹਾਂ ਹੀ ਕਰਦਾ ਰਹਾਂਗਾ। ਅਤੇ ਇਹ ਤੁਹਾਡੀ ਵੀ ਜ਼ਿੰਮੇਵਾਰੀ ਹੈ, ਇਹ ਤੁਹਾਡਾ ਵੀ
ਓਨਾ ਹੀ ਹਿਸਾਬ ਕਿਤਾਬ ਆ। ਤੁਹਾਨੂੰ ਵੀ ਚਾਹੀਦਾ ਕਿ ਤੁਸੀਂ ਆਪਣਾ ਪੰਜਾਬੀ ਬਾਰੇ ਕੰਮ ਕਰਦੇ ਰਹੋ। ਚੰਗਾ, ਰੱਬ ਰੱਖਾ।